ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਪੁਲਿਸ ਨੇ ਹਾਈਵੇ ਤੇ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਦੇ ਲੰਗਰ ਘਰ ਨੂੰ ਤੋੜ ਦਿੱਤਾ ਹੈ। ਇਸ ਲੰਗਰ ਘਰ ਵਿੱਚ ਕਰੋਨਾ ਕਾਲ ਦੀ ਤਾਲਾਬੰਦੀ ਦੌਰਾਨ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਗਿਆ ਸੀ। ਸੋ ਜਿਸ ਦੀ ਕਵਰੇਜ ਇੰਟਰਨੈਸ਼ਨਲ ਮੀਡੀਆ ਤੇ ਵੀ ਹੋਈ ਸੀ। ਸੋ ਕੌਣ ਕਹਿੰਦਾ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਨਹੀਂ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਈ ਗੁਰਦਾਸ ਜੀ ਦੀ ਇਹ ਵਾਰ ਅਕਸਰ ਸਾਡੇ ਕੀਰਤਨੀ ਸਿੰਘ ਗਾਇਨ ਕਰਦੇ ਨੇ ਕਿ ਕੁੱਤਾ ਰਾਜ ਬਹਾਲੀ ਹੈ, ਮੁੜ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ, ਵਿਓ ਮੋਹੋਂ ਸੁੱਟੈ। ਕਿ ਕੁੱਤੇ ਨੂੰ ਤੁਸੀਂ ਰਾਜ ਤੇ ਬਿਠਾ ਦਿਓ, ਉਸਨੇ ਅਖੀਰ ਚੱਕੀ ਜਾ ਕੇ ਚੱਟਣੀ ਹੈ। ਬਿਲਕੁਲ। ਔਰ ਸੱਪ ਨੂੰ ਭਾਵੇਂ ਤੁਸੀਂ ਦੁੱਧ ਪਿਆਓ, ਹਾਲਾਂਕਿ ਸੱਪ ਦੁੱਧ ਪੀਂਦਾ ਨਹੀਂ, ਇੱਕ ਅਖਾਣੀ ਹੈ, ਪਰ ਉਸ ਦੇ ਮੂੰਹ ਚੋਂ ਜ਼ਹਿਰ ਹੀ ਨਿਕਲਣਾ। ਅੱਛਾ। ਕੋਵਿਡ-19 ਦੇ ਚਲਦਿਆਂ ਜਿਹੜੀ ਖਿਦਮਤ ਸਿੱਖ ਕੌਮ ਨੇ ਦੁਨੀਆ ਭਰ ਦੇ ਵਿੱਚ ਇਨਸਾਨੀਅਤ ਦੇ ਲਈ ਕੀਤੀ, ਉਹਦੀ ਬਾਹਰਲੇ ਮੁਲਕਾਂ ਚੋਂ ਭਰਪੂਰ ਰੈਕਗਨੀਸ਼ਨ ਨਿਕਲੀ। ਜਦੋਂ ਅਸੀਂ ਮਾਣ ਨਾਲੇ ਕਹਿੰਦੇ ਹਾਂ ਕਿ ਫੋਲੋਇੰਗ ਸਾਲ ਜਿਹੜਾ ਵਰਾ ਬੀਤਿਆ, ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈੱਡ ਆਫ ਸਟੇਟਸ ਨੇ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸਿੱਖ ਕੌਮ ਨੂੰ ਵਧਾਈ ਦਿੱਤੀ, ਖਾਲਸਾ ਸਾਜਨਾ ਦੀ ਸ਼ੁਕਰੀਆ ਕੀਤਾ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਤਾਂ ਪਰਸਨਲ ਮੈਸੇਜ ਸੀ। ਹੁਣ ਭਾਰਤ ਭਰ ਦੇ ਵਿੱਚ ਦਿੱਲੀ ਤੋਂ ਲੈ ਕੇ ਕੇਰਲਾ ਤੱਕ ਜਿਹੜੇ ਸਾਡੇ ਗੁਰਦੁਆਰੇ ਸੀ, ਉਹ ਹੈਲਪਿੰਗ ਸੈਂਟਰ ਬਣੇ। ਪਹਿਲੀ ਵਾਰ ਡਿਕਸ਼ਨਰੀਆਂ 'ਚ ਆਕਸੀਜਨ ਲੰਗਰ ਲਫ਼ਜ਼ ਵੀ ਆਇਆ ਕਿ ਆਕਸੀਜਨ ਖਰੀਦ ਕੇ ਜਿੱਥੇ ਉਹ ਬੰਦ ਕਰਕੇ ਉਹਨਾਂ ਦੇ ਪ੍ਰਾਈਵੇਟ ਹਸਪਤਾਲ ਸਰਕਾਰੀ ਦੌੜ ਰਹੇ ਸੀ, ਔਰ ਜਿਨ੍ਹਾਂ ਨੂੰ ਸਡਨ ਲਾਕਡਾਊਨ ਦੇ ਨਾਲ ਲੱਖਾਂ ਜਿਹੜੇ ਵਿਚਾਰੇ ਗਰੀਬ ਮਜ਼ਦੂਰ UK, ਬਿਹਾਰ, ਮੱਧ ਪ੍ਰਦੇਸ਼, ਜਿਹੜੇ ਵੱਡੇ ਸ਼ਹਿਰਾਂ 'ਚ ਮੈਟਰੋਪੋਲੀਟਨ ਸਿਟੀ 'ਚ ਉਹ ਰਾਹ 'ਚ ਸਟਰਕ ਹੋਏ। ਉਹ ਰਾਹ 'ਚ ਕਿੱਥੇ ਜਾਂਦੇ ਸੀ? ਗੁਰਦੁਆਰਾ। ਤੇ ਨਹੀਂ ਵੀ ਇਹ ਸਿੱਖ ਜਿਹੜੇ ਨੇੜਲੇ ਲਾਗਲੇ ਟਾਊਨਸ ਦੂਜਿਆਂ ਸੀ, ਉਹ ਉੱਥੋਂ ਤਿਆਰ ਕਰਕੇ ਸੜਕਾਂ ਤੇ ਆ ਕੇ ਪ੍ਰਸ਼ਾਦਿਆਂ 'ਚ ਦਾਲ ਹੈ, ਸੁੱਕੀ ਆਲੂਆਂ ਦੀ ਸਬਜ਼ੀ ਹੈ, ਉਹ ਉਹਨਾਂ ਨੂੰ ਸਰਵ ਕਰ ਰਹੇ ਸੀ। ਹੁਣ ਉਸ ਪੀਰੀਅਡ 'ਚ ਇੱਕ ਨਾ ਜਿਹੜਾ ਗੁਰਦੁਆਰਾ ਸਾਹਿਬ ਤਾਂ ਸ਼ਾਇਦ ਇੰਨਾ ਪੋਪੂਲਰ ਨਾ ਹੋਏ, ਹਾਲਾਂਕਿ ਹਿਸਟੋਰੀਕਲ ਗੁਰਦੁਆਰਾ ਭਾਗਵਤ ਸਾਹਿਬ ਹੈ। ਇਹ NH7 ਜਿਹੜਾ ਮਹਾਰਾਸ਼ਟਰ ਦੇ ਯਵਤਮਾਲ ਨੈਸ਼ਨਲ ਹਾਈਵੇ ਤੇ ਹੈ। ਪਰ ਕਰਨੈਲ ਸਿੰਘ ਖਹਿਰਾ ਜਿਹੜੇ ਲਗਭਗ 84 ਸਾਲ ਦੇ ਬਜ਼ੁਰਗ ਨੇ, ਉਹਨਾਂ ਦੇ ਇੰਟਰਵਿਊ ਮੈਂ ਉਸ ਪੀਰੀਅਡ 'ਚ ਬਾਅਦ ਜਦੋਂ ਇਹ ਕਿ ਵੀ ਰੋਜ਼ਾਨਾ ਹਜ਼ਾਰਾਂ ਲੋਕ ਹਾਈਵੇ ਤੇ ਜਿਹੜੇ ਕੋਈ ਮਜ਼ਦੂਰ ਕੋ ਜਿਹੜੇ ਮਹਾਰਾਸ਼ਟਰ ਬੰਬੇ ਤੋਂ ਵਾਪਸ ਜਾ ਰਹੇ ਨੇ, ਆਦੀਵਾਸੀ ਦੂਜੇ ਤੀਜੇ, ਉਹਨਾਂ ਨੂੰ, ਔਰ ਉਹਨਾਂ ਦਾ ਜਿਹੜਾ ਕਾਊਂਟ ਹੈ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਹ ਸਾਰਾ ਜਿਹੜਾ ਸਾਲ 1.5 ਸਾਲ ਦਾ ਇਹਨਾਂ ਦਾ ਪੀਰੀਅਡ ਸੀ, ਜਿਨ੍ਹਾਂ 'ਚ ਪ੍ਰਵਾਸੀ ਮਜ਼ਦੂਰ, ਜ਼ਰੂਰਤਮੰਦ ਲੋਕ, ਆਦੀਵਾਸੀ, ਗਰੀਬ, ਉਹਨਾਂ ਨੇ ਫੂਡ ਪ੍ਰੋਵਾਈਡ ਕੀਤਾ। ਔਰ ਉਹਨਾਂ ਨੂੰ ਉਹ ਪੁੱਛ ਰਹੇ ਨੇ, ਔਰ ਕਿ ਵੀ ਉਹਨਾਂ ਨੇ ਕਿਹਾ ਜੀ ਬਾਬਾ ਨਾਨਕ ਕੀ ਜਾਣਦਾ ਕਿੱਥੋਂ ਇਹ ਆ ਰਿਹਾ, ਕੀ ਹੈ? ਉਹਨਾਂ ਨੇ ਉਹ ਦਿਖਾਇਆ ਵੀ, ਔਰ ਇਹ 300 ਸਕੁਅਰ ਫੁੱਟ ਦੇ ਵਿੱਚ ਉਹਨਾਂ ਦਾ ਵੱਡਾ, ਔਰ ਲਾਈਨਾਂ ਲੱਗੀਆਂ ਹੋਈਆਂ ਨੇ। ਹੁਣ ਜੇ ਤੁਸੀਂ 20 ਲੱਖ ਲੋਕਾਂ ਨੂੰ ਫੂਡ ਪ੍ਰੋਵਾਈਡ ਕਰਨ ਦੀ ਗੱਲ ਕਰਦੇ ਹੋ, ਇਹ ਛੋਟਾ ਕੰਮ ਨਹੀਂ ਹੈ, ਜਿਹਦੇ ਸਰਕਾਰਾਂ ਜਿਹਨਾਂ ਕੋਲ ਸਾਧਨ ਨੇ, ਮਹਿਕਮੇ ਨੇ। ਪਰ ਅੱਜ ਅਜੀਤ ਦੇ ਵਿੱਚ ਪ੍ਰੋਮੀਨੈਂਟ ਖਬਰ, ਮਹਾਰਾਸ਼ਟਰ 'ਚ ਤੋੜਿਆ ਬਾਬਾ ਕਰਨੈਲ ਸਿੰਘ ਖਹਿਰਾ ਦਾ ਲੰਗਰ ਘਰ, ਤਾਲਾਬੰਦੀ ਦੌਰਾਨ 20 ਲੱਖ ਪ੍ਰਵਾਸੀਆਂ ਨੂੰ ਖਵਾਇਆ ਸੀ ਭੋਜਨ। ਹੁਣ ਕਿਉਂਕਿ ਹਾਈਵੇ ਤੇ ਜਾਂ ਉਹ ਥਾਂ ਇੰਨੀ ਕੁ ਪੋਪੂਲਰ ਹੋ ਗਈ, ਇਤਿਹਾਸਕ ਗੁਰਦੁਆਰਾ ਵੀ ਭਾਗਵਤ ਸਾਹਿਬ ਹੈ, ਲੈਂਡ ਮਾਫੀਆ ਆ ਗਿਆ, ਜ਼ਿਮੀਦਾਰ ਨਾਲ ਰਲ ਗਏ, ਪੁਲਿਸ ਨਾਲ ਰਲ ਗਏ, ਔਰ ਇਹ ਉਹਨਾਂ ਨੇ ਬਿਨਾਂ ਅਜੇ ਕੋਰਟ ਦੇ ਵਿੱਚ ਪਹਿਲਾਂ ਕੇਸ ਕੀਤਾ, ਜੇ ਚੱਲ ਰਿਹਾ ਕੇਸ, ਤੇ ਪੁਲਿਸ ਦੀ ਮਦਦ ਲੈ ਕੇ ਉਹਨਾਂ ਨੇ ਆ ਕੇ ਇਹ ਜਿਹੜਾ 300 ਸਕੁਅਰ ਫੁੱਟ ਦੇ ਵਿੱਚ ਬਣਿਆ ਲੰਗਰ ਹਾਲ ਔਰ ਦੂਸਰਾ ਸੀ, ਉਹ ਬਿਲਕੁਲ ਤੋੜ ਦਿੱਤਾ। ਤੇ ਬਾਬਾ ਖਹਿਰਾ ਜੀ, ਕਰਨੈਲ ਸਿੰਘ ਖਹਿਰਾ, ਸੜਕ ਦੇ ਉੱਤੇ ਬੈਠੇ ਨੇ, ਔਰ ਉਹ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬਾਬਾ ਖਹਿਰਾ ਨੇ ਖਬਰ ਏਜੰਸੀ IANS, ਕਿਉਂਕਿ IANS ਇਹਨਾਂ ਦੀ ਆਫੀਸ਼ੀਅਲ ਰਾਹ ਦੀ ਏਜੰਸੀ ਹੈ, ਉਹਨਾਂ ਨੂੰ ਦੱਸਿਆ ਕਿ ਭੂ ਮਾਫੀਆ ਤੇ ਜ਼ਮੀਨ ਮਾਲਕਾਂ ਨਾਲ ਝਗੜਾ ਹੋਣ ਤੇ ਅਧਿਕਾਰੀਆਂ ਨੇ ਕਰੀਬ 3,300 ਨਹੀਂ ਜੀ 3,000 ਵਰਗ ਫੁੱਟ, ਮੈਂ ਗਲਤ ਲਿਖਿਆ, 3,000 ਸਕੁਅਰ ਫੁੱਟ 'ਚ ਬਣੇ ਲੰਗਰ ਘਰ ਨੂੰ ਤੋੜ ਦਿੱਤਾ, ਜਿੱਥੇ ਭੁੱਖੇ ਤੇ ਜ਼ਰੂਰਤਮੰਦ ਲੋਕਾਂ ਨੂੰ 24 ਘੰਟੇ ਮੁਫਤ ਖਾਣਾ ਦਿੱਤਾ ਜਾਂਦਾ ਸੀ। ਔਰ ਉਹਨਾਂ ਨੇ ਕਿਹਾ ਭਾਵੇਂ ਇਹ ਕੇਸ ਅਜੇ ਅਦਾਲਤ 'ਚ ਹੈ, ਪਰ ਫਿਰ ਵੀ ਸਰਕਾਰ ਦੇ ਹੁਕਮ ਤੇ ਐਡਮਿਨਿਸਟ੍ਰੇਸ਼ਨ ਨੇ ਲੰਗਰ ਘਰ ਨੂੰ ਤੋੜ ਦਿੱਤਾ। ਔਰ ਇਹ ਜੰਗਲੀ ਇਲਾਕਾ ਕੋਰ, ਕਿਉਂਕਿ ਇੱਥੇ ਬਹੁਤ ਸਾਰੇ ਵਿਚਾਰੇ ਟ੍ਰਾਈਬਲਸ ਲਈ ਵੀ ਨਹੀਂ ਹੈ। ਹਾਲਾਂਕਿ ਸ਼ਿਵ ਸੈਨਾ ਦਾ ਉਧਵ ਗਰੁੱਪ ਦੇ ਲੀਡਰ ਉਹਨਾਂ ਦੇ ਕੋਲ ਗਏ ਨੇ,
ਔਰ ਬਾਬਾ ਜੀ ਸੜਕ ਦੇ ਉੱਤੇ ਬੈਠੇ ਹੋਏ ਨੇ ਕਿ ਭਾਈ ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ। ਔਰ ਇਹ ਜਿਹੜਾ ਉਹਨਾਂ ਦੇ ਲਈ ਹੁਣ ਉਹ ਲੋਕ ਮਨਜਿੰਦਰ ਸਿਰਸੇ ਵਰਗੇ ਦਿੱਲੀ 'ਚ ਬੈਠੇ ਜਾਂ ਹੋਰ ਪੰਜਾਬ 'ਚ ਉਹਨਾਂ ਦੇ ਪਿੱਲੇ ਜਿਹੜੇ ਨੇ, ਇੱਕ ਕੋਈ ਘਟਨਾ ਕਿਤੇ ਆਬਾਦੀ 'ਚ ਹੋ ਗਈ, ਪਾਕਿਸਤਾਨ 'ਚ ਹੋ ਗਈ ਕਿਤੇ, ਉਹਨੂੰ ਉਹਨਾਂ ਨੇ ਕਿੰਨਾ ਚੁੱਕਿਆ ਹੁੰਦਾ। ਬਾਹਰ ਵੀ ਕੋਈ ਹੇਟ ਕ੍ਰਾਈਮ, ਕੋਈ ਕੈਨੇਡਾ 'ਚ ਕਿਸੇ ਨੇ ਖੁਦਕੁਸ਼ੀ ਕਰ ਲਈ, ਇਹ ਦੱਸਣ ਲਈ, ਬਦਨਾਮ ਕਰਨ ਲਈ ਕਿ ਕੋਈ ਨਹੀਂ ਹੈ। ਹੁਣ ਇੰਨੀ ਵੱਡੀ ਘਟਨਾ ਕਿ ਭਾਈ ਜਿਸ ਬੰਦੇ ਨੇ ਜਿਹਦੇ ਐਫਰਟ ਨਾਲ 20 ਲੱਖ ਲੋਕ ਉਸ ਪੀਰੀਅਡ, ਔਰ ਕਿੰਨੀਆਂ ਜਾਨਾਂ ਉਹਦੇ ਨਾਲ ਬਚੀਆਂ, ਔਰ ਉਹਨਾਂ ਨੂੰ ਤੁਸੀਂ ਕਿਵੇਂ ਡਿਮੋਨਾਈਜ਼ ਤਾਂ ਕਰਦੇ ਹੀ ਕਰਦੇ ਹੋ ਸਿੱਖਾਂ ਨੂੰ। ਉਹ ਜਿਹੜਾ ਗਰੀਬਾਂ, ਆਦੀਵਾਸੀਆਂ ਔਰ ਰਾਹਗੀਰਾਂ ਦਾ ਜਿਹੜਾ ਪਾਰਟ ਸੀ, ਜਿਹੜਾ ਉਹਨਾਂ ਦਾ ਸਹਾਰਾ ਸੀ, ਉਹ ਵੀ ਤੁਸੀਂ ਖੋਹ ਲਿਆ। ਔਰ ਮੈਂ ਘੜੀ ਵੱਲ ਦੇਖ ਰਿਹਾ, ਮੇਰਾ ਖਿਆਲ ਹੈ ਵੀ ਇੱਥੇ ਨੂੰ ਕਲੋਜ਼ ਕਰ ਦਿੰਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।